ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਪ੍ਰਿਤਪਾਲ ਸਿੰਘ ਸਿੱਧੂ, ਫ੍ਰੈਜ਼ਨੋ। ਸਰਬਜੀਤ ਸਿੰਘ ਕੂਰ, ਨਿਊ ਜਰਸੀ। ਹਰਿੰਦਰ ਪੀਨ, ਸੈਨ ਹੋਜ਼ੇ। ਮਨਜੀਤ ਸਿੰਘ, ਫਰੀਮੌਂਟ। ਸਰਬਜੀਤ ਸਿੰਘ, ਕੁਲਵਿੰਦਰ ਧੂਤ। ਸੁਰਜੀਤ ਚਾਹਲ, ਯੂਬਾ ਸਿਟੀ। ਗੁਰਦੇਵ ਸੋਹਲ, ਐਂਟੀਲੋਪ। ਸਰਬਜੀਤ ਸਿੰਘ, ਐਲਕੋ ਨਵਾਡਾ। ਕਮਲਜੀਤ ਸਿੰਘ, ਮੱਖਣ, ਦੌਲਤਪੁਰੀਆ, ਮੰਟੀਕਾ। ਸਭ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਹਿਲੀ ਖਬਰ ਬੜੀ ਹੈਰਾਨੀਜਨਕ ਆ, ਦੱਸਦੀ ਜਾਈਏ। ਕੈਲੀਫੋਰਨੀਆ ਦੇ ਰਿਚਮੰਡ ਸ਼ਹਿਰ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ, ਜਿਸ ਨੇ ਘਰ ਦੇ ਵਿੱਚ 1 ਮਿਲੀਅਨ ਰਾਉਂਡਸ ਆਫ ਐਮੂਨੀਸ਼ਨ ਰੱਖਿਆ ਹੋਇਆ ਸੀ। 248 ਇਲੀਗਲ ਓਨਡ ਗਨਸ। ਸੋ ਏਦਾਂ ਸੀ ਵੀ ਜਿੱਦਾਂ ਇੱਕ ਮਿਲਟਰੀ ਦਾ ਪੂਰਾ ਜਿੱਦਾਂ ਲੜਾਈ ਲੱਗਣ ਵਾਲੀ ਹੁੰਦੀ ਆ। ਸੋ ਸਟੇਟ ਦੇ ਅਟਾਰਨੀ ਜਨਰਲ ਰੌਬ ਬੌਂਟਾ ਹੋਣੀ ਇਹ ਕਹਿੰਦੇ ਵੀ 3000 ਦੇ ਕਰੀਬ ਗਨ ਮੈਗਜ਼ੀਨ ਸੀ, ਸੈਵਰਲ ਹੈਂਡ ਗ੍ਰਨੇਡ ਸੀ ਉਹਦੇ ਘਰ ਦੇ ਵਿੱਚ, 11 ਮਸ਼ੀਨ ਗਨ, 133 ਹੈਂਡ ਗਨ, 60 ਦੇ ਕਰੀਬ ਅਸੌਲਟ ਰਾਈਫਲਸ। ਇਹ ਸਾਰਾ ਕੁਝ ਇਸ ਘਰ ਦੇ ਵਿੱਚੋਂ ਲੱਭਿਆ ਹੈਗਾ ਆ। 11 ਮਿਲਟਰੀ ਸਟਾਈਲ ਮਸ਼ੀਨ ਗਨ ਸੀ, 60 ਅਸੌਲਟ ਰਾਈਫਲਸ, 37 ਰਾਈਫਲਸ, 133 ਹੈਂਡ ਗਨਸ, 7 ਸ਼ਾਰਟ ਗਨਸ, 3000 ਲਾਰਜ ਕਪੈਸਿਟੀ ਮੈਗਜ਼ੀਨ ਤੇ 1 ਮਿਲੀਅਨ ਦਾ ਜੋ 1 ਮਿਲੀਅਨ ਐਮੂਨੀਸ਼ਨ, 20 ਦੇ ਕਰੀਬ ਸਾਇਲੈਂਸਰਸ ਤੇ 4 ਫਲੇਅਰ ਗਨਸ। ਇਹ ਜਿਹੜੇ ਸਾਇਲੈਂਸਰਸ ਆ ਇਹ ਬੈਨ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਪਰ ਇਸ ਨੇ ਰੱਖੇ ਹੋਏ ਸੀ। ਸਟੇਟ ਦੀ ਆਰਮਡ ਤੇ ਪ੍ਰੋਹਿਬਿਟਡ ਪਰਸਨ ਸਿਸਟਮ 2006 ਦੇ ਵਿੱਚ ਇੱਕ ਸੈਟਅਪ ਕੀਤਾ ਗਿਆ ਸੀ, ਜੋ ਟਰੈਕ ਕਰਦਾ ਕਿਹੜੇ ਕਿਹੜੇ ਲੋਕਾਂ ਨੇ ਗੰਨਾਂ ਖਰੀਦੀਆਂ, ਕਿਹੜੇ ਕਿਹੜੇ ਕੀ ਰੱਖੀਆਂ, ਕਿਹਨੂੰ ਬੈਨ ਕੀਤਾ ਜਾ ਸਕਦਾ। ਸੋ ਉਹ ਵੀ ਜਿੱਦਾਂ ਇੱਥੇ ਵਰਕਆਊਟ ਨਹੀਂ ਕੀਤਾ। ਜੀ ਜੀ ਬਿਲਕੁਲ। ਸੋ ਜਿੱਦਾਂ ਕਹਿੰਦੇ ਆ ਵੀ ਜੇ ਕਿਸੇ ਨੇ ਗੈਰ ਕਾਨੂੰਨੀ ਹਥਿਆਰ ਖਰੀਦਣਾ ਆ, ਉਹ ਖਰੀਦ ਹੀ ਜਿਹੜਾ ਉਹ ਲੈਂਦਾ ਆ। ਵੱਡੀਆਂ ਜਿਹੜੀਆਂ ਚੇਂਜਸ ਦੀ ਮੰਗ ਲੋਕ ਕਰ ਰਹੇ ਆ, ਪਰ ਇੱਦਾਂ ਦੇ ਕਈ ਸਨਕੀ ਲੋਕ, ਸ਼ਰਾਈ ਲੋਕ ਵੀ ਜਿਹੜੇ ਉਹ ਤੁਰੇ ਫਿਰਦੇ ਆ। ਸੋ ਲੈਟਸ ਸੀ ਕੀ ਬਣਦਾ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ। $8 ਮਿਲੀਅਨ ਦੇ ਬਿਊਟੀ ਪ੍ਰੋਡਕਟਸ ਦਾ ਰੀਟੇਲ ਥੈਫਟ ਰਿੰਗ ਦਾ ਜਿਹੜਾ ਸਰਗਨਾ ਆ, ਉਸ ਨੂੰ ਚਾਰਜ ਕੀਤਾ ਗਿਆ। ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਅੱਜ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਕੈਲੀਫੋਰਨੀਆ ਦੇ ਵਿੱਚ ਰੀਟੇਲ ਥੈਫਟ ਇੱਕ ਬਹੁਤ ਵੱਡੀ ਸਮੱਸਿਆ ਦੇ ਵਜੋਂ ਆਪਣੇ ਸਾਹਮਣੇ ਆ। ਇਹਦੇ ਵਿੱਚ ਇਹ ਪਤਾ ਲੱਗਾ ਆ, ਜਿਹੜੇ ਅਟਾਰਨੀ ਜਨਰਲ ਬੌਂਟਾ ਉਹਨਾਂ ਨੇ ਕਿਹਾ ਆ ਵੀ ਆਰਗੇਨਾਈਜ਼ਡ ਰੀਟੇਲ ਥੈਫਟ ਦੇ ਵਿੱਚ ਇਸ ਚੀਜ਼ ਦੇ ਵਿੱਚ ਜੋ ਅਸੀਂ ਐਡਰੈਸ ਕਰ ਰਹੇ ਆ, ਉਹਨੂੰ ਚਾਰਜ ਕਰਕੇ ਇਹੀ ਦੱਸਣ ਦੀ ਕੋਸ਼ਿਸ਼ ਆ ਸਾਰੇ ਹੀ ਕ੍ਰਿਮੀਨਲ ਐਕਟੀਵਿਟੀ ਕਰਨ ਵਾਲਿਆਂ ਨੂੰ ਵੀ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਅਸੈਪਟ ਨਹੀਂ ਕੀਤਾ ਜਾਊਗਾ। ਕਹਿੰਦੇ ਵੀ ਸਾਡੀਆਂ ਲੀਡਿੰਗ ਲਾ ਐਨਫੋਰਸਮੈਂਟ ਅਧਿਕਾਰੀ ਆ ਸਟੇਟ ਦੇ ਵਿੱਚ, ਉਹਨਾਂ ਨੇ ਡੈਡੀਕੇਟ ਕੀਤੀਆਂ ਆ ਆਪਣੀਆਂ ਜ਼ਿੰਦਗੀਆਂ ਇਹਨਾਂ ਲੋਕਾਂ ਨੂੰ ਜਿਹੜਾ ਉਹ ਫੜਨ ਦੇ ਲਈ, ਜਿਹੜੇ ਲਾਅ ਨੂੰ ਵਾਇਲੇਟ ਕਰਦੇ ਆ। ਇੱਕ ਬੀਬੀ ਦੇ ਉੱਤੇ ਕਹਿੰਦੇ ਵੀ ਦੱਸਿਆ ਗਿਆ ਹੈ, ਅਨਆਇਡੈਂਟੀਫਾਈਡ ਵੂਮਨ ਆ, ਇਹਨੇ 7 ਹੋਰ ਜਾਣਿਆਂ ਨੂੰ ਜਿਹੜੇ ਉਹ ਪੇ ਕੀਤਾ ਸੀ ਅਲਟਾ ਬਿਊਟੀ ਸਟੋਰ ਤੇ ਜਿਹੜੀਆਂ ਹੋਰ ਰੀਟੇਲ ਆਊਟਲੈਟਸ ਆ ਉੱਥੋਂ ਬਿਊਟੀ ਪ੍ਰੋਡਕਟਸ ਆ ਉਹ ਚੋਰੀ ਕਰਨ ਦੇ ਲਈ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਬੀਬੀ ਆਪਣੇ ਜਿਹੜੇ ਚੋਰੀ ਕੀਤੇ ਹੋਏ ਕਾਸਮੈਟਿਕਸ ਆ ਉਹਨੂੰ ਐਮਾਜ਼ੋਨ ਤੋਂ ਆਨਲਾਈਨ ਵੇਚਦੀ ਸੀ। ਇਹ ਚੋਰੀਆਂ ਅਲਟਾ ਬਿਊਟੀ ਸਟੋਰਸ ਤੇ ਹੋਰ ਜਿਹੜੇ ਰੀਟੇਲ ਆਊਟਲੈਟਸ ਦੇ ਵਿੱਚ 21 ਕਾਉਂਟੀਜ਼ ਦੇ ਵਿੱਚ, 58 ਕੁੱਲ ਕਾਉਂਟੀ ਆ, ਉਹਨਾਂ ਦੇ ਵਿੱਚੋਂ 21 ਕਾਉਂਟੀਜ਼ ਦੇ ਵਿੱਚ ਇਹਨਾਂ ਨੇ ਚੋਰੀਆਂ ਜਿਹੜੀਆਂ ਉਹ ਕੀਤੀਆਂ ਆ। ਅਧਿਕਾਰੀਆਂ ਨੇ ਕਿਹਾ ਵੀ ਜਿਹੜੀ ਰਿੰਗ ਲੀਡਰ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਮੇਕਅਪ, ਜਿੱਦਾਂ ਮਿਲੀਅਨ ਜਿਹੜੀਆਂ ਗੋਲੀਆਂ ਮਿਲੀਆਂ ਆ, ਉਸੇ ਪੱਧਰ ਦੇ ਉੱਤੇ ਕਹਿੰਦੇ ਹਜ਼ਾਰਾਂ ਤੋਂ ਲੱਖਾਂ ਡਾਲਰ ਦੀ ਕੀਮਤ ਦੇ ਜਿਹੜਾ ਮੇਕਅਪ ਆ ਉਸ ਦੇ ਘਰੋਂ ਵੀ ਲੱਭਾ ਸੀਗਾ। ਇਨਵੈਂਟੋਰੀ ਬਿਊਟੀ ਪ੍ਰੋਡਕਟਸ ਦੀ ਕਹਿੰਦੇ ਵੀ ਉਹਦੇ ਜਿਹੜੇ ਰੈਜ਼ੀਡੈਂਸ ਤੋਂ ਮਿਲੀ ਆ ਉਹ ਸਿੱਧੀ ਕਨੈਕਟ ਹੁੰਦੀ ਆ ਉਹਨਾਂ ਚੋਰੀ ਕੀਤੇ ਹੋਏ
ਸਮਾਨ ਦੇ ਨਾਲ ਜਿਹੜੇ ਅਲਟਾ ਬਿਊਟੀ ਤੇ ਸਫੋਰਾ ਦੇ ਵਿੱਚ ਹੋਈਆਂ ਸੀਗੀਆਂ। ਸੋ ਇਹ ਸਸਪੈਕਟਡ ਰਿੰਗ ਲੀਡਰ ਆ, ਉਸ ਨੂੰ ਅੱਜ ਜਿਹੜਾ ਉਹ ਚਾਰਜ ਕੀਤਾ ਗਿਆ ਆ। ਆਰਗੇਨਾਈਜ਼ਡ ਰੀਟੇਲ ਥੈਫਟ, ਕਨਸਪੀਰੇਸੀ, ਰਿਸੀਟ ਆਫ ਸਟੋਲਨ ਪ੍ਰਾਪਰਟੀ ਤੇ ਕਈ ਕਾਊਂਟ ਜਿਹੜੇ ਆ ਗ੍ਰੈਂਡ ਥੈਫਟ ਦੇ ਉਸ ਉੱਤੇ ਲਗਾਏ ਗਏ ਨੇ। ਲਾਸ ਐਂਜਲਸ ਟਾਈਮਸ ਨੇ ਇੱਕ ਪੋਲ ਕੀਤਾ ਹੈ ਜਿਹਦੇ ਵਿੱਚ ਅੱਧੇ ਅਮਰੀਕਨ ਇਹ ਕਹਿ ਰਹੇ ਆ, ਹਾਫ ਆਫ ਯੂਐਸ ਇਹ ਰਿਹਾ ਵੀ ਕੈਲੀਫੋਰਨੀਆ ਜੋ ਆ ਉਹ ਡਿਕਲਾਈਨ ਹੋ ਰਿਹਾ ਆ। 30% ਡੈਮੋਕ੍ਰੇਟਸ ਇਹ ਕਹਿ ਰਹੇ ਆ ਵੀ ਕੈਲੀਫੋਰਨੀਆ ਬਹੁਤ ਜ਼ਿਆਦਾ ਲਿਬਰਲ ਹੈਗਾ ਆ। 47% ਵੋਟਰਸ ਇਨ ਕੈਲੀਫੋਰਨੀਆ ਜੋ ਆ ਉਹਦੇ ਚੋਂ ਡੈਮੋਕ੍ਰੇਟ 24%, ਰਿਪਬਲਿਕਨਸ 29%। ਇਹ ਜੋ ਕਹਿ ਰਹੇ ਆ ਵੀ ਆਪਣੀ ਜਿਹੜੀ ਕੈਲੀਫੋਰਨੀਆ ਸਟੇਟ ਆ ਬਹੁਤ ਡਾਊਨ ਜਾ ਰਹੀ ਹੈਗੀ ਜੀ। ਤੇ ਕਹਿੰਦੇ ਵੀ ਇੰਨੀ ਲਿਬਰਲ ਆ, 8 ਲੱਖ ਦੇ ਕਰੀਬ ਲੋਕ ਪਿਛਲੇ ਸਾਲ ਕੈਲੀਫੋਰਨੀਆ ਤੋਂ ਮੂਵ ਹੋ ਗਏ ਹੈਗੇ ਆ। ਕੈਲੀਫੋਰਨੀਆ ਦੇ ਜੋ ਸੈਨੇਟਰ ਡਾਇਨ ਫਾਈਨਸਟਾਈਨ ਆ ਉਹਨਾਂ ਦੀ ਜਗ੍ਹਾ ਦੇ ਉੱਤੇ ਜੋ ਐਰਿਕ ਅਰਲੀ ਆ ਐਜ਼ ਏ ਰਿਪਬਲਿਕਨ ਕੈਂਡੀਡੇਟ ਸੀਟ ਲੜ ਰਹੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। 76% ਰਿਪਬਲਿਕਨਸ ਕਹਿੰਦੇ ਆ ਵੀ ਅਸੀਂ ਸਟੇਟ ਆਫ ਡਿਕਲਾਈਨ ਦੇ ਵਿੱਚ ਆ, 45% ਇੰਡੀਪੈਂਡੈਂਟ ਤੇ 33% ਡੈਮੋਕ੍ਰੇਟਸ। ਤਿੰਨਾਂ ਚੋਂ ਇੱਕ ਜਣਾ ਕਹਿੰਦਾ ਵੀ ਨਹੀਂ ਸਾਡੀ ਸਟੇਟ ਜਿਹੜੀ ਵਧੀਆ ਹੈਗੀ ਆ। ਸੋ ਓਵਰਆਲ ਆਪਾਂ ਨੂੰ ਪਤਾ ਵੀ ਜਿਹੜੀ ਸਿਚੁਏਸ਼ਨ ਆ ਉਹ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਕੀ ਚੱਲ ਰਹੀ ਆ। ਜੀ, ਅਗਲੀ ਹਰਜੋਤ ਸਿੰਘ ਗੱਲ ਕਰਦੇ ਜਾਈਏ। ਅੱਜ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੀਆਂ ਕੰਪਨੀਜ਼ ਨੂੰ ਲੈ ਕੇ ਟਰਾਇਲ ਦਾ ਫੈਸਲਾ ਆਉਣਾ ਸੀਗਾ। ਇਹ ਜਿਹੜਾ ਸਿਵਲ ਫਰਾਡ ਟਰਾਇਲ ਚੱਲ ਰਿਹਾ ਸੀ ਟਰੰਪ ਹੁਣਾਂ ਦੇ ਉੱਤੇ, ਉਹਨਾਂ ਦੇ ਵਿੱਚ ਕਹਿ ਸਕਦੇ ਹਾਂ ਵੀ ਇੱਕ ਹੋਰ ਹਾਰ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਆ। ਅਦਾਲਤ ਦੇ ਵਿੱਚ ਜਿਹੜੇ ਚੱਲ ਰਹੇ ਟਰਾਇਲ ਦੇ ਵਿੱਚ ਜੱਜ ਨੇ ਟਰੰਪ ਤੇ ਉਹਨਾਂ ਦੀਆਂ ਕੰਪਨੀਜ਼ ਨੂੰ $355 ਮਿਲੀਅਨ ਜਿਹੜਾ ਉਹ ਪੇ ਕਰਨ ਦੀ ਗੱਲ ਆਖੀ ਆ। ਹੁਣੇ ਰੀਸੈਂਟਲੀ ਇੱਕ ਹੋਰ ਬੀਬੀ ਦੇ ਨਾਲ ਸੈਕਸ਼ੂਅਲ ਅਸੌਲਟ ਵਾਲੇ ਮਾਮਲੇ ਦੇ ਵਿੱਚ ਉਹਦੇ ਵਿੱਚ ਵੀ ਮਲਟੀ ਮਿਲੀਅਨ ਡਾਲਰ ਇਹਨਾਂ ਨੂੰ ਹਰਜਾਨਾ ਦੇਣ ਦੀ ਜਿਹੜੀ ਪਨਿਸ਼ਮੈਂਟ ਆ ਉਹ ਮਿਲੀ ਸੀ। ਜੱਜ ਆਰਥਰ ਐਂਗਰੋਨ ਉਹਨਾਂ ਨੇ ਡੋਨਲਡ ਟਰੰਪ ਤੇ ਉੱਤੇ ਹੁਣ ਤੱਕ ਦੀ ਸਭ ਤੋਂ ਵੱਡੀ ਕਹਿ ਲਓ ਵੀ ਪਨਿਸ਼ਮੈਂਟ ਆਰਥਿਕ ਤੌਰ ਦੇ ਉੱਤੇ ਲਾਈ ਆ, ਜਿਸ ਵਿੱਚ $355 ਮਿਲੀਅਨ ਪ੍ਰੈਜ਼ੀਡੈਂਟ ਨੂੰ ਦੇਣ ਦੇ ਲਈ ਆਖਿਆ ਗਿਆ ਆ, ਉਹ ਫਾਈਨ ਕੀਤਾ ਗਿਆ ਆ। ਉਹ ਕਹਿੰਦੇ ਆ ਵੀ $355 ਮਿਲੀਅਨ ਇਹਨਾਂ ਨੇ ਜਾਣਬੁੱਝ ਕੇ ਆਪਣੀ ਚੀਜ਼ਾਂ ਦੀ ਜਿਹੜੀ ਕੀਮਤ ਆ ਉਹ ਵਧਾ ਕੇ ਜਿਹੜੀ ਉਹ ਦੱਸੀ ਸੀਗੀ। ਸੋ ਇਸ ਲਈ ਇਹਨਾਂ ਦੇ ਉਲਟ ਇਹ ਲਾਸੂਟ ਚੱਲਿਆ ਸੀ। ਲੈਟੀਟੀਆ ਜੇਮਸ ਜੋ ਕਿ ਨਿਊਯਾਰਕ ਦੀ ਅਟਾਰਨੀ ਜਨਰਲ ਆ, ਉਹਨਾਂ ਨੇ ਇਹ ਜਿਹੜਾ ਕੇਸ ਆ ਉਹ ਲੜਿਆ ਸੀ। 93 ਪੇਜ ਦਾ ਓਪੀਨੀਅਨ ਜੱਜ ਐਂਗਰੋਨ ਨੇ ਇਸ਼ੂ ਜਿਹੜਾ ਆ ਉਹ ਕੀਤਾ ਆ, ਜਿਸ ਵਿੱਚ ਉਹਨਾਂ ਨੇ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਆ ਵੀ ਇਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਪਛਤਾਵਾ ਨਹੀਂ ਆ, ਤੇ ਜੇ ਦੁਬਾਰਾ ਇਹਨਾਂ ਨੂੰ ਮੌਕਾ ਮਿਲੂਗਾ ਤੇ ਇਹਨਾਂ ਦਾ ਫਰਾਡ ਦੁਬਾਰਾ ਕਮਿਟ ਕਰ ਸਕਦੇ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਇੱਕ ਜਿਹੜਾ ਜੱਜ ਆ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ। ਉਹਦੇ ਤੇ ਚਾਰਜਸ ਲਾਏ ਗਏ ਆ ਐਥੀਕਲ ਵਾਇਲੇਸ਼ਨ ਦੇ, ਐਂਟੀ ਸੈਮਿਟਿਜ਼ਮ ਦੇ। ਨਾਰਦਰਨ ਕੈਲੀਫੋਰਨੀਆ ਦੇ ਜੋ ਹੰਬਲਡ ਕਾਉਂਟੀ ਆ ਉੱਥੇ ਦੇ ਸੁਪੀਰੀਅਰ ਕੋਰਟ ਦੇ ਜੱਜ ਗ੍ਰੈਗਰੀ ਕ੍ਰੇਅਸ ਉਹਨਾਂ ਨੂੰ ਨੋਟੀਫਾਈ ਕੀਤਾ ਗਿਆ ਹੈ ਵੀ ਉਹਨਾਂ ਨੂੰ 19 ਐਥੀਕਲ ਵਾਇਲੇਸ਼ਨਸ ਦੇ ਲਈ ਚਾਰਜ ਕੀਤਾ ਗਿਆ ਹੈ ਜੋ 2015 ਸਾਲ ਤੱਕ ਜਾਂਦੀਆਂ ਹੈਗੀਆਂ। ਬਹੁਤ ਸਾਰੇ ਕੇਸਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਸੈਕਸ਼ੂਅਲੀ ਹਰਾਸ ਕੀਤਾ ਵਿਮਨ ਨੂੰ ਤੇ ਹੋਰ ਲੋਕਾਂ ਨੂੰ ਵੀ ਜਿੱਦਾਂ ਗਲਤ ਸ਼ਬਦਾਵਲੀ ਵਰਤੀ। ਜੋ ਕ੍ਰੇਅਸ ਆ ਇਸ ਨੂੰ 2017 ਦੇ ਵਿੱਚ ਸਾਬਕਾ ਗਵਰਨਰ ਜੈਰੀ ਬਰਾਊਨ ਹੋਣੀ ਅਪੁਆਇੰਟ ਕੀਤਾ ਸੀ ਤੇ ਹੁਣ ਜੱਜ ਨੂੰ ਫਰਵਰੀ 22 ਤੋਂ ਪਹਿਲਾਂ ਇੱਕ ਜੋ ਇਹਨਾਂ ਦਾ ਕਮਿਸ਼ਨ ਹੁੰਦਾ ਹੈ ਕੈਲੀਫੋਰਨੀਆ ਕਮਿਸ਼ਨ ਔਨ ਜੁਡੀਸ਼ੀਅਲ ਪਰਫਾਰਮੈਂਸ, ਉਹਨੂੰ ਇਹ ਜਵਾਬ ਦੇਣਾ ਪਊਗਾ। ਇਸ ਤੋਂ ਪਹਿਲਾਂ ਹੰਬਲ ਕਾਉਂਟੀ ਦੇ ਪਬਲਿਕ ਡਿਫੈਂਡਰ ਵੀ ਇਹ ਜਿਹੜੇ ਜੱਜ ਆ ਕ੍ਰੀਅਸ ਰਹੇ ਹੈਗੇ ਆ। ਸੋ ਜਿਹੜਾ ਉਹਨਾਂ ਦਾ ਵਕੀਲ ਆ ਜੇਮਸ ਮਰਫੀ, ਉਹਨਾਂ ਨੇ ਕਿਹਾ ਵੀ ਜਿਹੜਾ ਲਾਸੂਟ ਫਾਈਲ ਕੀਤਾ ਗਿਆ ਸੀ ਰੋਰੀ ਕੈਲਨ ਜੋ ਸਾਬਕਾ ਹੰਬਲ ਕਾਉਂਟੀ ਦੇ ਡਿਪਟੀ ਪਬਲਿਕ ਡਿਫੈਂਡਰ ਆ, ਜਿਨ੍ਹਾਂ ਨੇ ਕਿਹਾ ਸੀ ਵੀ ਉਹਨਾਂ ਨੂੰ ਅਸੌਲਟ ਕੀਤਾ ਗਿਆ ਸੀ, ਉਹ ਅਸੀਂ ਸੈਟਲ ਕਰ ਰਿਹਾ ਸੀ। ਪਰ ਇਹ ਜੱਜ ਪਹਿਲੀ ਵਾਰੀ ਨਹੀਂ, ਜੱਜ ਬਣਨ ਤੋਂ ਪਹਿਲਾਂ ਵੀ 2013 ਤੋਂ ਲੈ ਕੇ 2017 ਤਾਈਂ ਕਹਿੰਦੇ ਵੀ ਇਹ ਜੱਜ ਜੋ ਆ ਇਹਨੂੰ ਇਹ ਪਾਇਆ ਗਿਆ ਸੀ ਵੀ ਕੋਕੀਨ ਵੀ ਯੂਜ਼ ਕਰਦਾ ਰਿਹਾ ਆ
ਤੇ ਕਹਿੰਦੇ ਭਈ ਡਰਾਈਵ ਵੀ ਕਰਦਾ ਰਿਹਾ ਆਪਣੀ ਇੱਕ ਅਲਕੋਹਲ ਦੀ ਡਰਿੰਕ ਖੁੱਲੀ ਕਰਕੇ, ਦੇਖ ਲਓ। ਹਨਾ। ਤੇ ਬੈਂਚ ਦੇ ਉੱਤੇ ਬੜੇ ਇਨ ਅਪਰੋਪਰੀਏਟ ਜਿਹੜੇ ਕਮੈਂਟਸ ਆ ਉਹ ਕਰਦਾ ਰਿਹਾ ਤੇ ਇੰਪ੍ਰੋਪਰਲੀ ਗਿਵਿੰਗ ਲੀਗਲ ਐਡਵਾਈਸ। ਪਰ ਫਿਰ ਪਤਾ ਨਹੀਂ ਜੈਰੀ ਜਿਹੜਾ ਬਰਾਊਨ ਸੀ ਜੱਜ, ਆਪਣਾ ਗਵਰਨਰ, ਉਹਨੂੰ ਕੀ ਮਜਬੂਰੀ ਸੀ ਵੀ ਇਦਾਂ ਦੇ ਜੱਜ ਨੂੰ ਜਿਹੜਾ ਅਪਾਇੰਟ ਕਰਨਾ। ਕਿਤੇ ਕੋਈ ਕੇਸ ਚੱਲਦਾ ਹੋਣਾ ਉਹਦੇ ਮੂਹਰੇ, ਇਹੀ ਲੱਗਦਾ ਹੈ। ਹੋਰ ਤਾਂ ਕੀ ਜਿਹੜਾ ਹੋਊਗਾ, ਕਮਾਲ ਦੀ ਗੱਲ ਆ ਵੀ ਹੁਣ ਇੰਨੇ ਦੇਖੋ ਵੀ ਜੱਜ, ਜੇ ਹੁਣ ਆਪਾਂ ਕਈ ਵਾਰੀ ਹੱਸਦੇ ਹੁੰਦੇ ਨਾ ਵੀ ਜੀ ਇੱਕ ਟਰੱਕਰ ਦੀ ਆਈ ਸੀ, ਉਹ ਜੀ ਹੱਥ 'ਚ ਬੋਤਲ ਫੜੀ, ਉਹ ਸੀ ਡਰਾਈਵ ਕਰਦਾ ਸੀ, ਆਪਣੇ ਲੋਕ ਬੜੇ ਔਖੇ ਸੀ, ਵੀਡੀਓ। ਹੁਣ ਇਹ ਜੱਜ ਸਾਹਿਬ ਹੀ ਕਹਿੰਦੇ ਏਦਾਂ ਹੀ ਬੋਤਲ ਫੜ ਕੇ ਤੁਰਿਆ ਫਿਰਦਾ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਦਾ, ਹੁਣ ਕੀ ਇਹ ਇਨਸਾਫ ਕਰਦਾ ਹੋਊਗਾ, ਕੀ ਨਿਆਂ ਜੀ। ਦਿੰਦਾ ਹੋਊਗਾ, ਜਿਹੜਾ ਆਪ ਕੋਈ ਕਾਨੂੰਨ ਜਿਹੜਾ ਮੰਨ ਕੇ ਜਿਹੜਾ ਉਹ ਰਾਜੀ ਨਹੀਂ ਹੈਗਾ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਦੀ ਸੇਲ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ। ਇਹ ਜਿਹੜੀ ਨਵੀਂ ਰਿਪੋਰਟ ਸਾਹਮਣੇ ਆਈ ਆ, ਕਹਿੰਦੇ ਵੀ ਪਿਛਲੇ ਇੱਕ ਦਹਾਕੇ ਦੇ ਵਿੱਚ ਪਹਿਲੀ ਵਾਰੀ ਇਹ ਡਿਕਲਾਈਨ ਦੇਖਿਆ ਗਿਆ ਆ। ਸਭ ਤੋਂ ਵੱਧ ਕਹਿੰਦੇ ਵੀ ਟੈਸਲਾ ਦੀਆਂ ਸੇਲਸ ਦੇ ਉੱਤੇ ਫਰਕ ਪਿਆ ਆ, 10.2%। 2023 ਦੇ ਚੌਥੇ ਕੁਆਰਟਰ ਦੇ ਵਿੱਚ ਇਹਨਾਂ ਦੀਆਂ ਸੇਲਸ ਘਟੀਆਂ ਹੈਗੀਆਂ। LA ਟਾਈਮਜ਼ ਨੇ ਰਿਪੋਰਟ ਕੀਤਾ ਆ ਵੀ ਟੈਸਲਾ ਦੇ ਸੇਲਸ ਆ ਉਹ ਕਾਫੀ ਜ਼ਿਆਦਾ ਘਟਣੀਆਂ ਸ਼ੁਰੂ ਹੋ ਗਈਆਂ ਸੀ 2023 ਦੇ ਅੱਧ ਤੋਂ ਬਾਅਦ ਦੇ ਵਿੱਚ। ਸੋ ਸੇਲ ਡ੍ਰੌਪ ਹੁਣ ਉਸ ਟਾਈਮ ਦੇ ਉੱਤੇ ਆਇਆ ਹਰਜੋਤ ਸਿੰਘ ਜੀ, ਜਦੋਂ ਕੈਲੀਫੋਰਨੀਆ ਨੇ 2035 ਤੱਕ ਕਿਸੇ ਵੀ ਗੈਸ ਪਾਵਰਡ ਵਹੀਕਲ ਦੀ ਸੇਲ ਦੇ ਉੱਤੇ ਬੈਨ ਲਾਇਆ ਹੈਗਾ ਆ। ਉਹ ਕਹਿੰਦੇ ਵੀ ਬੜਾ ਹੀ ਇੱਕ ਇੰਟਰਸਟਿੰਗ ਟਾਈਮ ਚੱਲ ਰਿਹਾ ਆ ਆਟੋ ਮੇਕਰਸ ਦੇ ਲਈ ਵੀ, ਗੱਡੀਆਂ ਬਣਾਉਣ ਵਾਲਿਆਂ ਦੇ ਲਈ ਤੇ ਗੱਡੀਆਂ ਖਰੀਦਣ ਵਾਲਿਆਂ ਦੇ ਲਈ। ਆਟੋਮੋਟਿਵ ਇੰਜੀਨੀਅਰਿੰਗ ਜਿਹੜੇ AAA ਦੇ ਵਿੱਚ ਕੰਮ ਕਰਦੇ ਆ, ਗ੍ਰੈਗ ਬੈਨਨ, ਉਹਨਾਂ ਨੇ LA ਟਾਈਮਜ਼ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਆ, ਕਹਿੰਦੇ ਸਰਕਾਰ ਨੇ ਤੇ ਆਟੋ ਮੇਕਰਸ ਨੇ ਬਿਲੀਅਨਸ ਆਫ ਡਾਲਰ ਸਪੈਂਡ ਕੀਤੇ ਆ ਉਸ ਚੀਜ਼ ਦੇ ਉੱਤੇ, ਜਿਹੜਾ ਸ਼ਾਇਦ ਕੰਜ਼ਿਊਮਰ ਅਜੇ ਉਸ ਨੂੰ ਪੂਰੀ ਤਰ੍ਹਾਂ ਅਪਣਾਉਣ ਦੇ ਲਈ ਕਹਿ ਲਓ ਵੀ ਉਹਨਾਂ ਨੇ ਮਨ ਨਹੀਂ ਬਣਾਇਆ ਹੈਗਾ। ਨਵੇਂ ਜਿਹੜੇ ਕੈਲੀਫੋਰਨੀਆ ਨਿਊ ਕਾਰ ਡੀਲਰਸ ਐਸੋਸੀਏਸ਼ਨ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜੀ ਇਲੈਕਟ੍ਰਿਕ ਵਹੀਕਲਸ ਇਨੀਸ਼ੀਅਲੀ 2023 ਦੇ ਪਹਿਲੇ ਹਾਫ ਦੇ ਵਿੱਚ 48% ਉਹਨਾਂ 'ਚ ਵਾਧਾ ਹੋਇਆ ਸੀ। ਫਿਰ ਜਿਹੜੇ ਆ ਤੀਜੇ ਕੁਆਰਟਰ ਦੇ ਵਿੱਚ 2840 ਪਹਿਲੇ ਹਾਫ ਦੇ ਮੁਕਾਬਲੇ ਘੱਟ ਵਿਕੀਆਂ, ਤੇ ਸੈਕਿੰਡ ਦੇ ਮੁਕਾਬਲੇ 1 ਲੱਖ ਘੱਟ ਜਿਹੜੀ ਆ ਉਹ ਵਿਕੀ ਆ। ਸੋ ਕੁੱਲ ਮਿਲਾ ਕੇ 10.2% ਘੱਟ ਜਿਹੜੀ ਇਲੈਕਟ੍ਰਿਕ ਵਹੀਕਲਸ ਦੀ ਵਿਕਰੀ ਹੋਈ ਆ। ਟੈਸਲਾ ਹੀ ਜਿਹੜਾ ਕਹਿੰਦਾ ਵੀ ਮੇਜਰ ਪਲੇਅਰ ਦੇਖਿਆ ਗਿਆ ਆ ਕੈਲੀਫੋਰਨੀਆ ਦੇ ਵਿੱਚ। ਜੇ ਲਾਸਟ ਈਅਰ ਉਹ 8 ਚੋਂ ਜਿਹੜੀ ਗੱਡੀ ਇੱਕ ਵਿਕ ਰਹੀ ਸੀ ਉਹ ਇਲੈਕਟ੍ਰਿਕ ਵਹੀਕਲ ਸੀ, ਜਾਂ ਜਿਹੜੀ ਆ ਉਹ ਟੈਸਲਾ ਦੇਖੀ ਗਈ ਸੀਗੀ। ਸੋ ਇਹ ਇੱਕ ਹੁਣ ਨਵੀਂ ਚੀਜ਼ ਸਾਹਮਣੇ ਆਈ ਆ। ਅਗਸਤ 2022 ਦੇ ਵਿੱਚ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਨੇ ਵੋਟ ਪਾਈ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਅਜਿਹੀ ਪਾਲਿਸੀ ਲੈ ਕੇ ਆਉਣਾ ਚਾਹੁੰਦੇ ਆ ਵੀ ਸੂਬੇ ਦੇ ਵਿੱਚ ਹਰ ਇੱਕ ਗੱਡੀ ਇਲੈਕਟ੍ਰਿਸਿਟੀ ਦੇ ਉੱਤੇ ਜਿਹੜੀ ਉਹ ਚੱਲੇ, ਜਾਂ ਫਿਰ ਜ਼ੀਰੋ ਓਮਿਸ਼ਨ ਵਾਲੀ ਹੋਵੇ। ਤੇ ਫਿਰ ਗਵਰਨਰ ਨਿਊਸਮ ਨੇ ਇਹ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਗੈਸ ਪਾਵਰਡ ਕਾਰਸ ਤੇ ਟਰੱਕਸ ਨੂੰ ਜਿਹੜਾ ਆ ਉਹ ਬੈਨ ਕਰ ਦਿੱਤਾ ਸੀ। ਜੀ, ਅਗਲੀ ਖਬਰ ਚਲੀਏ ਤੇ ਉਹ ਵੈਦਰ ਦੇ ਨਾਲ ਰਿਲੇਟਡ ਆ। ਕਰਨ ਕਾਉਂਟੀ ਬੇਕਰਸਫੀਲਡ ਵਾਲਾ ਏਰੀਆ ਜੋ ਆ, ਉੱਥੇ ਸੰਡੇ ਨੂੰ ਸਟਾਰਮ ਆ ਰਿਹਾ ਹੈਗਾ ਤੇ ਕਹਿੰਦੇ 2 ਦਿਨ ਟੈਂਪਰੇਚਰ ਕਾਫੀ ਹਾਈ ਰਹਿਣਾ, 70 ਡਿਗਰੀ ਤੱਕ ਵੀ। ਪਰ ਜਦੋਂ ਮੀਂਹ ਆਊਗਾ ਕਾਫੀ ਜ਼ਿਆਦਾ ਹਨੇਰ ਝੱਖੜ ਵੀ ਆਊਗੇ, ਤੇ ਜੋ 6500 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ ਆ, ਉੱਥੇ ਜੋ ਆ ਮੀਂਹ ਪਊਗਾ। ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਏਰੀਏ ਦੇ ਵਿੱਚ ਤੇ ਜੋ ਬੇ ਏਰੀਆ ਆ, ਉੱਥੇ ਵੀ ਫਸਟ ਵੇਵ ਜਿਹੜੀ ਆ ਰੇਨ ਦੀ ਉਹ ਸ਼ਨੀਚਰਵਾਰ ਆਫਟਰਨੂਨ ਨੂੰ ਸ਼ੁਰੂ ਹੋ ਜਾਊਗੀ। ਸੈਕੰਡ ਸੰਡੇ ਈਵਨਿੰਗ ਨੂੰ ਜੋ ਆ ਉਹ ਵੇਵ ਆਊਗੀ। ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਸਟਾਰਮ ਦੇ ਚੱਲਦੇ ਕਈ ਥਾਵਾਂ ਦੇ ਉੱਤੇ ਫਲੱਡਿੰਗ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਪ੍ਰਗਟਾਈ ਗਈ ਆ। ਸਵੇਰੇ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ ਇਸ ਟਾਈਮ ਧਰਤੀ ਪੂਰੀ ਤਰ੍ਹਾਂ ਪਾਣੀ ਨਾਲ ਰੱਜੀ ਪਈ ਆ। ਹੋਰ ਮੀਂਹ ਪੈਣ ਦੇ ਨਾਲ ਜ਼ਮੀਨ ਖਿਸਕਣ ਦੇ, ਜ਼ਮੀਨ ਤਿਲਕਣ ਦੇ ਤੇ ਮੱਡ ਸਲਾਈਡਸ ਹੋਣ ਦੇ ਖਤਰਾ ਜਿਹੜਾ ਉਹ ਬਹੁਤ ਬਣਿਆ ਆ। ਪਿਛਲੇ ਸਟਾਰਮ ਦੇ ਵਿੱਚ 500 ਤੋਂ ਵੱਧ ਕੁੱਲ ਜਿਹੜੇ ਮੱਡ ਜਿਹੜੇ ਸਲਾਈਡਸ ਆ ਉਹ ਹੋਈਆਂ ਸੀ। ਉਹਦੇ ਨਾਲ ਕਾਫੀ ਘਰਾਂ ਨੂੰ ਨੁਕਸਾਨ ਹੋਇਆ ਸੀ, ਕਈਆਂ ਦੀਆਂ ਮੌਤਾਂ ਵੀ ਦੇਖੀਆਂ ਗਈਆਂ ਸੀਗੀਆਂ। ਸੋ ਆਉਣ ਵਾਲੇ ਜਿਹੜੇ ਕੁਛ ਦਿਨ ਆ ਉਹ ਬਹੁਤੇ ਚੰਗੇ ਨਹੀਂ ਆ ਵੈਦਰ ਨੂੰ ਲੈ ਕੇ, ਮੀਂਹ ਨੂੰ ਜਿਹੜਾ ਉਹ ਲੈ ਕੇ, ਪਰ ਹੋਪਫੁਲੀ ਜਿਹੜਾ ਆ ਲੋਕ ਆਪੋ ਆਪਣਾ ਜਿਹੜਾ ਉਹ ਬਚਾਅ ਰੱਖਣ। ਜੀ,
ਕਿ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਜੇ ਇਕੋਨਮੀ ਦੀ ਗੱਲ ਕਰਦੇ ਜਾਈਏ ਤੇ ਜਾਪਾਨ ਦੇ ਵਿੱਚ ਆਲਰੇਡੀ ਰਿਸੈਸ਼ਨ ਆ ਗਿਆ ਹੈ। ਜਾਪਾਨ ਹੁਣ ਚੌਥੇ ਨੰਬਰ ਤੇ ਚਲੇ ਗਿਆ, ਜਰਮਨ ਤੋਂ ਪਿੱਛੇ ਵਰਲਡ ਲੈਵਲ ਦੇ ਵਿੱਚ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ। ਤੇ ਯੂਕੇ ਦੇ ਵਿੱਚ ਵੀ ਕਹਿੰਦੇ ਆਲਰੇਡੀ ਰਿਸੈਸ਼ਨ ਆ ਗਿਆ ਹੈਗਾ। ਕਾਰਨ ਕੀ ਆ ਵੀ ਲੋਕਾਂ ਨੇ ਆਪਣੇ ਪੈਸੇ ਜੋ ਆ ਉਹ ਸਪੈਂਡ ਕਰਨੇ ਘੱਟ ਕਰ ਦਿੱਤੇ ਹੈਗੇ ਆ। BBC ਰਿਪੋਰਟ ਕਰ ਰਹੀ ਹੈ ਵੀ ਯੂਕੇ ਦੀ ਇਕੋਨਮੀ fell into recession after people cut spending। ਸੋ ਜਦੋਂ ਲੋਕਾਂ ਨੇ ਕੱਟ ਕਰਨਾ ਸ਼ੁਰੂ ਕਰਤਾ ਤਾਂ ਸੋ ਨੈਚੁਰਲੀ ਫਿਰ ਜੋ ਆ ਉਹ ਰਿਸੈਸ਼ਨ ਦੇ ਵਿੱਚ ਜਾਣਾ ਹੈਗਾ। ਅਮਰੀਕਾ ਹਜੇ ਤੱਕ ਰਿਸੈਸ਼ਨ ਤੋਂ ਬਚਿਆ ਹੋਇਆ ਹੈ, ਪਰ ਕਈ ਇਕੋਨਮਿਸਟ ਕਹਿ ਰਹੇ ਆ ਕਿ ਮਿਡਲ ਆਫ 24 ਦੇ ਵਿੱਚ USA ਦੇ ਵਿੱਚ ਜੋ ਆ ਰਿਸੈਸ਼ਨ ਆ ਸਕਦਾ ਹੈਗਾ। ਬਹੁਤ ਸਾਰੇ ਜਿਹੜੇ ਇਕੋਨਮਿਸਟ ਆ ਉਹ ਇਹ ਵੀ ਕਹਿ ਰਹੇ ਆ ਵੀ ਨਹੀਂ, USA ਦੇ ਵਿੱਚ ਨਹੀਂ ਰਿਸੈਸ਼ਨ ਆਉਣਾ ਹੈਗਾ। ਤੇ ਪਰ US ਦੀ ਇਕੋਨਮੀ ਕਹਿੰਦੇ ਮਿਡਲ ਆਫ 2024 ਰਿਸੈਸ਼ਨ ਜਾਊਗੀ। ਸਿਟੀ ਦੇ ਜੋ ਚੀਫ ਇਕੋਨੋਮਿਸਟ ਆ ਉਹ ਦੱਸ ਰਹੇ ਆ, ਅੱਜ ਯਾਹੂ ਫਾਈਨਾਂਸ ਜੋ ਆ ਉਹ ਰਿਪੋਰਟ ਕਰ ਰਿਹਾ ਹੈ। ਜੀ ਬਿਲਕੁਲ, ਉੱਦਾਂ 2 ਸਾਲ ਤੋਂ ਰਿਸੈਸ਼ਨ ਕਰਦੇ ਰਹੇ, ਰਿਸੈਸ਼ਨ ਆਇਆ ਨਹੀਂ ਤੇ ਹੋਪਫੁਲੀ ਨਾ ਹੀ ਜਿਹੜਾ ਉਹ ਆਵੇ, ਲੋਕਾਂ ਦੇ ਲਈ ਚੰਗਾ ਹੋਊਗਾ। ਪਰ ਇੱਕ ਖਤਰਾ ਜਿਹੜਾ ਆ ਉਹ ਬਾਰ-ਬਾਰ ਮੰਡਰਾਉਂਦਾ ਜਿਹੜਾ ਉਹ ਰਹਿੰਦਾ ਆ। ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਫੈਡ ਵਾਲੇ ਕਹਿੰਦੇ ਇਨਫਲੇਸ਼ਨ ਨੂੰ ਲੈ ਕੇ ਇਨਫਲੇਸ਼ਨ ਪਰ ਫਿਰ ਵੱਧ ਗਈ ਸੀਗੀ, ਉਹਦਾ ਅਸਰ ਸਟਾਕ ਮਾਰਕੀਟ ਤੇ ਵੀ ਆਪਾਂ ਦੇਖਿਆ ਸੀਗਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਚੇਂਜਸ ਜਿਹੜੇ ਉਹ ਆਉਣਗੇ, ਪਰ ਦੁਨੀਆ ਦੀਆਂ ਜੇ ਵੱਡੀਆਂ ਹੋਰ ਆਰਥਿਕਤਾਵਾਂ ਦੇ ਵਿੱਚ ਇਹ ਅਸਰ ਨਜ਼ਰ ਆ ਰਿਹਾ ਆ ਤਾਂ ਇੱਥੇ ਆਉਣਾ ਵੀ ਸੁਭਾਵਿਕ ਹੋ ਸਕਦਾ ਆ। ਆਪਾਂ ਨੂੰ ਰੈਡੀ ਜ਼ਰੂਰ ਰਹਿਣਾ ਚਾਹੀਦਾ ਆ। ਤੇ ਮਾਰਕੀਟਸ ਦੀ ਜੇ ਗੱਲ ਕਰਦੇ ਜਾਈਏ, ਅੱਜ ਵੀਕਐਂਡ ਤੋਂ ਪਹਿਲਾਂ ਸ਼ੁੱਕਰਵਾਰ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਦੇ ਵਿੱਚ 145 ਪੁਆਇੰਟਾਂ ਦੀ ਜਿਹੜੀ ਆ ਉਹ ਗਿਰਾਵਟ ਜਿਹੜੀ ਉਹ ਦਰਜ ਕੀਤੀ ਗਈ। 38,628 ਦੇ ਉੱਤੇ ਬੰਦ ਹੋਇਆ। S&P 24 ਪੁਆਇੰਟ ਘੱਟ ਕੇ 5,006 ਦੇ ਉੱਤੇ। ਨੈਸਡੈਕ 131 ਪੁਆਇੰਟ ਘੱਟ ਕੇ 15,776 ਦੇ ਉੱਤੇ। ਸੋਨੇ ਦਾ ਭਾਅ $2,025 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਜਿਹੜੀ ਆ ਬੈਰਲ ਰਹੀ ਆ। 10 ਈਅਰ ਯੀਲਡ 4.28%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 51,992 ਤੇ ਇਥੀਰੀਅਮ $2,786 ਦੇ ਬਰਾਬਰ ਚੱਲ ਰਿਹਾ ਹੈ। ਜੀ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 1 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 5 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।